ਓਵਰਆਲ ਬਾਰਡਰ ਦੀ ਸਿਚੁਏਸ਼ਨ ਕਿੱਦਾਂ ਦੀ ਆ? ਲੋਕ ਕੀ ਆਸਾਨੀ ਨਾਲ ਆ ਪਾ ਰਹੇ ਆ, ਸਖਤੀ ਹੋ ਰਹੀ ਆ, ਜਾਂ ਜੇ ਤੁਹਾਨੂੰ ਜੇ ਕੋਈ ਉੱਥੋਂ ਕਾਲਸ ਆ ਰਹੀਆਂ ਆ, ਬੌਂਡ ਦਾ ਰੌਲਾ ਪੈ ਰਿਹਾ ਆ, ਕਿ ਕਿੱਦਾਂ ਦੀ ਸਿਚੁਏਸ਼ਨ, ਕਿੱਦਾਂ ਦੀਆਂ ਕਾਲਸ ਆਉਂਦੀਆਂ ਆ, ਜਾਂ ਕੀ ਅਪਡੇਟਸ ਆ ਤੁਹਾਡੇ ਕੋਲ ਉਸ ਦੇ ਬਾਬਤ? ਹੁਣ ਤਾਂ ਬੌਂਡ ਵਾਲੇ ਕੇਸ ਕਾਫੀ ਜਿਹੜੇ ਉਹ ਆਉਂਦੇ ਆ, ਤੇ ਬੌਂਡ ਜਿਹੜੇ ਹੁਣ ਜਿਹੜੀ ਮੈਕਸੀਕੋ ਤੋਂ ਜਿੱਦਾਂ ਬਾਰਡਰ ਹੁਣ ਟੱਪ ਕੇ ਆਏ ਆ, ਸਰਕਮਵੈਂਸ਼ਨ ਆਫ ਲਾਫੁਲ ਪਾਥਵੇਜ਼ ਹੈ ਨਾ, CLP ਜਿਹੜਾ ਰੂਲ ਆ ਕਿ ਪਹਿਲਾਂ ਮੈਕਸੀਕੋ 'ਚ ਅਸਾਈਲਮ ਫਾਈਲ ਕਰਨਾ ਜਿਹੜਾ ਜ਼ਰੂਰੀ ਸੀਗਾ। ਹੁਣ ਬੰਦਾ ਜਦੋਂ ਲੂਈਜ਼ੀਆਨਾ ਵਗੈਰਾ ਉਹਨਾਂ 'ਚ ਡੱਕਿਆ ਜਾ ਰਿਹਾ, ਸੋ ਕਾਨੂੰਨ ਕੀ ਸੀਗਾ ਕਿ ਕੈਲੀਫੋਰਨੀਆ ਦੇ ਵਿੱਚ ਜਿਹੜਾ ਸੀਗਾ ਉਹ ਉਹਨਾਂ ਨੇ ਸਟੇ ਕਰਤਾ ਸੀਗਾ, ਨੇਸ਼ਨ ਵਾਈਡ ਇੰਜੰਕਸ਼ਨ ਨਹੀਂ ਸੀਗੀ। ਕਾਫੀ ਇੱਥੇ ਲੰਬੀ ਚੌੜੀ ਆਪਾਂ ਡਿਸਕਸ਼ਨ ਕੀਤੀ ਸੀਗੀ ਜੱਜ ਜਿਹੜਾ ਟਿਕਾਰ ਸੀਗਾ ਕਿ ਇਹ ਕਾਨੂੰਨ ਲਾਗੂ ਨਹੀਂ ਹੋਣਾ ਚਾਹੀਦਾ, ਇੰਜੰਕਸ਼ਨ ਪਾਤੀ ਸੀਗੀ। ਤੇ ਕੈਲੀਫੋਰਨੀਆ 9th ਸਰਕਿਟ ਜਿਹੜਾ ਹੈਗਾ, 9th ਸਰਕਿਟ ਦੇ ਥੱਲੇ ਉਹ ਜਿਹੜਾ ਅਜੇ ਲੋਕਾਂ ਨੂੰ ਇਹ ਕਹਿ ਕੇ ਟੰਗ ਨਹੀਂ ਸਕਦੇ ਕਿ ਤੁਸੀਂ ਮੈਕਸੀਕੋ 'ਚ ਫਾਈਲ ਕਿਉਂ ਨਹੀਂ ਕੀਤਾ, ਪਰ ਜਿਹੜੇ ਬਾਕੀ ਸਰਕਿਟ ਆ ਹਨਾ, 10th ਸਰਕਿਟ ਆ, ਜਿਹੜੇ ਵੀ ਬਾਕੀ ਹੋਰ ਸਰਕਿਟ ਦੇ ਵਿੱਚ ਇਹ ਵਾਲਾ ਕਾਨੂੰਨ ਨਹੀਂ ਹੈਗਾ। ਉਹਦੇ ਵਿੱਚ ਜਿਹੜੇ CLP ਕਿ ਤੁਸੀਂ ਮੈਕਸੀਕੋ ਦੇ ਵਿੱਚ ਫਾਈਲ ਕਿਉਂ ਨਹੀਂ ਕੀਤਾ, ਉਹਦੇ ਬੇਸ ਤੇ ਜਿਹੜਾ ਵਾਪਸ ਲੋਕਾਂ ਨੂੰ ਘੱਲ ਸਕਦੇ ਆ ਉਹ। ਸੋ ਕੀ ਹੁੰਦਾ ਸੀਗਾ ਕਿ ਪਹਿਲਾਂ ਬੰਦਾ ਜਦੋਂ ਪਿਛਲੇ ਸਾਲਾਂ ਦੇ ਵਿੱਚ ਬੰਦਾ ਬਾਰਡਰ ਟੱਪ ਕੇ ਆਇਆ, ਫੜਿਆ ਨਹੀਂ ਉਹਨੂੰ, ਤੇ ਉਹ ਮੂਵ ਕਰ ਗਿਆ, ਮੰਨ ਲਓ ਕੈਲੀਫੋਰਨੀਆ ਆ ਗਿਆ, ਫ੍ਰੈਜ਼ਨੋ ਆ ਗਿਆ, ਬੇਕਰਸਫੀਲਡ ਆ ਗਿਆ, ਉਹਨੇ ਆਪਣਾ ਕੇਸ ਜਿਹੜਾ ਮੂਵ ਕਰਾ ਲਿਆ, 9th ਸਰਕਿਟ ਦੇ ਥੱਲੇ ਆ ਗਿਆ, ਤਾਂ ਕਰਕੇ ਨਾ ਉਹ ਬਚ ਜਾਂਦੇ ਸੀਗੇ, ਠੀਕ ਹੈ, ਬਾਰਡਰ ਲੈਵਲ ਤੇ। ਪਰ ਜਿਹੜਾ ਬੰਦਾ ਵਿਚਾਰਾ ਡੱਕਿਆ ਗਿਆ ਉੱਥੇ, ਕਿ ਜਿਹਦਾ ਨਹੀਂ ਬਿਆਨ ਪਾਸ ਹੋਇਆ ਜਾਂ ਉਹਨੇ ਬੌਂਡ ਨਹੀਂ ਦਿੱਤਾ ਜੱਜ ਨੇ ਹਨਾ, ਉਹ 9th ਸਰਕਿਟ ਤੋਂ ਬਾਹਰ ਹੋ ਕੇ ਦੂਜੇ ਸਰਕਿਟ ਦੀ ਚਪੇਟ ਦੇ ਵਿੱਚ ਆ ਗਿਆ, ਤੇ ਉਹਨਾਂ ਨੇ CLP ਲਾਤਾ। ਸੋ ਜਿਹੜੇ ਵੀ ਆਹੀ ਮਈ ਜਿਹੜਾ ਵੀ ਉਹਦੀ ਸੈਟ ਆਫ ਡੇਟ ਸੀਗੀ 2023 ਤੋਂ ਬਾਅਦ ਜਿਹੜੇ ਲੋਕੀ ਆਏ ਆ, ਉਹ ਕਈ ਵਾਰੀ ਦੂਜੀ ਸਰਕਿਟ ਦੇ ਵਿੱਚ ਉਹਨਾਂ ਦੇ ਕੇਸ ਕੂਸ ਜਿਹੜੇ ਚੱਲਦੇ ਆ ਹਨਾ, ਕਿਸੇ ਦਾ ਇੰਡੀਆਨਾ ਚੱਲਦਾ, ਕਿਸੇ ਦਾ ਕਿਤੇ ਚੱਲਦਾ, ਕੋਈ ਡੈਨਵਰ ਰਹਿੰਦਾ ਵਾ। ਸੋ ਉਹ ਮੈਕਸੀਕੋ ਵਾਲਾ ਜਿਹੜਾ ਲਾਅ ਹੈਗਾ, CLP ਸਰਕਮਵੈਂਸ਼ਨ ਆਫ ਲਾਫੁਲ ਪਾਥਵੇਜ਼, ਉਹਦੀ ਚਪੇਟ ਦੇ ਵਿੱਚ ਜਿਹੜਾ ਉਹ ਆ ਸਕਦੇ ਆ। ਤੇ ਬਾਰਡਰ ਦੀ ਜੇ ਗੱਲ ਕਰੀਏ, ਬਾਰਡਰ ਕੱਲਾ ਸਦਰਨ ਤੇ ਹੈ ਨਹੀਂ, ਨਾਰਦਰਨ ਬਾਰਡਰ ਵੀ ਜਿਹੜਾ ਹੈਗਾ, ਉੱਥੇ ਵੀ ਮਾਰਾਮਾਰੀ ਬਹੁਤ ਜ਼ਿਆਦਾ ਪਈ ਆ। ਕੈਨੇਡਾ ਦੇ ਵਿੱਚ ਜਿਹੜੇ ਏਜੰਟ ਸੀਗੇ, ਸਟੂਡੈਂਟਾਂ ਨੂੰ ਜੋ ਵੀ ਆ ਕਰ ਕਰਕੇ ਉੱਥੇ ਰਸ਼ ਜ਼ਿਆਦਾ ਪਾਤਾ, ਜੌਬਸ ਇੰਨੀਆਂ ਹੈ ਨਹੀਂ ਗੀਆਂ, ਤੇ ਬਹੁਤ ਜ਼ਿਆਦਾ ਜਿਹੜੀ ਉੱਥੋਂ ਦੀ ਵੀ ਕਾਲਸ ਤੁਸੀਂ ਕਹਿੰਦੇ ਕਿੱਦਾਂ ਦੀਆਂ ਆਉਂਦੀਆਂ, ਉਹੀ ਆ ਕਿ ਮੈਂ ਬਾਰਡਰ ਟੱਪਣਾ, ਮੈਂ ਬਾਰਡਰ ਟੱਪਣਾ। ਉਹ 'ਚੋਂ ਦੋ ਚੀਜ਼ਾਂ, ਇੱਕ ਤਾਂ ਵਕੀਲ ਕਿਸੇ ਨੂੰ ਕਹਿ ਨਹੀਂ ਸਕਦਾ ਕਿ ਬਾਰਡਰ ਟੱਪਣਾ, ਉਹ ਏਲੀਅਨ ਸਮਗਲਿੰਗ ਹੋ ਜਾਂਦੀ ਆ, ਨਾ ਹੀ ਕੋਈ ਜਿਹੜਾ ਇੱਥੇ ਰਿਸ਼ਤੇਦਾਰ ਆ ਜਾਂ ਸੱਜਣ ਮਿੱਤਰ ਉਹ ਕੋਈ ਕਿਸੇ ਨੂੰ ਏਦਾਂ ਦੀ ਹਾਮੀ ਭਰੇ, ਤੇ ਉਹਦੀ ਸਜ਼ਾ ਵੀ ਹੈਗੀ ਆ। ਤੇ ਦੂਸਰੀ ਗੱਲ ਇਹ ਹੈ ਕਿ ਜਿਹੜਾ ਕੈਨੇਡਾ ਦੇ ਵਿੱਚ ਵੀ ਇਹਨਾਂ ਨੇ ਥਰਡ ਕੰਟਰੀ ਜਿਹੜਾ ਟ੍ਰੀਟੀ ਸਾਈਨ ਕੀਤੀ ਸੀਗੀ, ਕੈਨੇਡਾ ਦੇ ਵਿੱਚ ਵੀ ਜਿਹੜਾ ਅਸਾਈਲਮ ਫਾਈਲ ਕਰਕੇ ਡਿਨਾਈ ਹੋਣਾ ਜਿਹੜਾ ਜ਼ਰੂਰੀ ਆ, ਉਹਦੀਆਂ ਉਹਨਾਂ ਨੇ ਕੁਛ ਇੱਕ ਐਕਸੈਪਸ਼ਨ ਜਿਹੜੀਆਂ ਰੱਖੀਆਂ ਸੀਗੀਆਂ ਕਿ ਫੈਮਿਲੀ ਯੂਨਿਟੀ ਵਾਸਤੇ ਜਿਹੜਾ ਲੀਗਲ ਵੀਜ਼ੇ ਵੂਜ਼ੇ ਤੇ ਜਿਹੜਾ ਆਉਂਦਾ, ਉਹਨੂੰ ਉਹ ਐਕਸੈਪਸ਼ਨ ਜਿਹੜੀ ਦੇ ਦਿੰਦੇ ਸੀਗੇ। ਸੋ ਉਹਦੇ ਵਿੱਚ ਵੀ ਕਾਫੀ ਜ਼ਿਆਦਾ ਹੁਣ ਦੋ ਤਰੀਕੇ ਦੇ ਵਿੱਚ ਆ ਜਾਂਦੇ ਆ, ਤੇ ਦੋ ਤਰੀਕੇ ਇਹ ਹੈ ਕਿ ਇੱਕ ਤਾਂ ਬੰਦਾ ਹੁਣ ਕਾਲ ਕਰੂਗਾ ਉਹਨੂੰ ਏਦਾਂ ਕਿ ਆਪਾਂ ਇਹ ਦੇਖਦੇ ਹਾਂ ਕਿ ਬੰਦੇ ਵੀ ਡੈਸਪਰੇਟ ਆ, ਕਿ ਉਹਨੂੰ ਉਹ ਕਹਿ ਵੀ ਦੋ ਕਿਸੇ ਨੂੰ ਕਿ ਯਾਰ ਇਹ ਰੂਲ ਆ ਕੈਨੇਡਾ ਦਾ, ਆ ਕੇ ਫਾਇਦਾ ਨਹੀਂ ਹੋਣਾ ਹਨਾ। ਉਹ ਬੰਦਾ ਪਹਿਲਾਂ ਇੰਨੀ ਕੁ ਸੋਚਦਾ ਕਿ ਮੈਂ ਆਊਂਗਾ, ਜੇ ਮੇਰਾ ਅਸਾਈਲਮ ਫਾਈਲ ਹੋਊਗਾ, ਵਰਕ ਪਰਮਿਟ ਤਾਂ ਮੇਰਾ ਆਊਗਾ ਘੱਟੋ ਘੱਟ, ਫਿਰ ਬਾਕੀ ਦੀ ਬਾਅਦ ਚ ਦੇਖੀ ਜਾਊਗੀ ਹਨਾ। ਸੋ ਇਹ ਟ੍ਰੀਟੀ ਜਾਣ ਵਾਲੀ ਨਹੀਂ ਕਿਤੇ, ਟ੍ਰੀਟੀ ਪਹਿਲਾਂ ਵੀ ਸੀਗੀ, ਇਹਨੂੰ ਸਟਰੈਂਥਨ ਇਹਨਾਂ ਨੇ ਕੀਤਾ। ਜਿਹੜੇ ਕੈਨੇਡਾ ਵਾਲੇ ਆ ਉਹ ਆਪਣਾ ਉੱਥੇ ਜਿਹੜਾ PR ਆ ਉਹਨੂੰ ਲੈ ਕੇ ਸਿਟੀਜ਼ਨ ਬਣ ਕੇ ਬਹੁਤ ਜ਼ਿਆਦਾ ਰਾਹ ਜਿਹੜੇ ਖੁੱਲ ਜਾਂਦੇ ਆ ਤੁਹਾਡੇ ਹਨਾ, ਜਿਹਨਾਂ ਦੇ ਵੀਜ਼ੇ ਭਾਵੇਂ ਰਿਫਿਊਜ਼ ਵੀ ਹੋਏ ਆ, ਜਦੋਂ ਸਿਟੀਜ਼ਨ ਬਣ ਜਾਂਦੇ ਆ ਕੈਨੇਡਾ ਦੇ, ਤੁਹਾਡੇ ਕੋਲ ਆਪਸ਼ਨਸ ਜਿਹੜੀਆਂ ਕਈ ਉਹ ਆ ਜਾਂਦੀਆਂ। ਸੋ ਤੁਸੀਂ ਆਪਣੇ ਪੇਪਰ ਜਿਹੜੇ ਆ ਖਰਾਬ ਨਾ ਕਰੋ। ਤੇ ਕਈ ਆਪਣੇ ਯੂਰਪੀਅਨ ਵੀ ਕਾਫੀ ਲੋਕ ਜਿਹੜੇ ਆਏ ਸੀ ਨਾ, ਹੁਣ ਆ ਕੇ ਜਿੱਦਾਂ ਦੇਖਦੇ ਆ, ਤੇ ਹਰੇਕ ਬੰਦਾ ਹੁਣ ਟਰੱਕ ਵੀ ਨਹੀਂ ਚਲਾ ਸਕਦਾ, ਕਈਆਂ ਦੀ ਹੋਰ ਫੈਮਿਲੀ ਮਜਬੂਰੀਆਂ ਜਾਂ ਉਹਨਾਂ ਦਾ, ਜਦੋਂ ਆ ਕੇ ਵੇਖਦੇ ਆ ਤਾਂ ਕਈ ਵਾਰੀ ਕਹਿੰਦੇ ਆ ਕਿ ਯਾਰ ਵਧੀਆ ਸੀਗੀ ਲਾਈਫ ਉੱਥੇ ਯੂਰਪ ਦੇ ਵਿੱਚ, ਐਵੇਂ ਲੋਕਾਂ ਦੇ ਆਖੇ ਲੱਗ ਕੇ ਇੱਧਰ ਨੂੰ ਜਿਹੜੇ ਆ ਗਏ ਆ। ਸੋ ਇਦਾਂ ਕਿ ਜਿਹੜਾ ਬੰਦਾ ਪੱਕਾ ਵਾ, ਉਹਨਾਂ ਦਾ PR ਪੂਅਰ ਹੈਗੀ ਨਾ, ਆਪਣਾ ਸਿਟੀਜ਼ਨ ਬਣ ਕੇ ਉੱਥੇ ਸਿਕਿਉਰ ਕਰਕੇ ਫੇਰ ਹੀ ਆਓ। ਇੰਨੇ ਵੀ ਕੋਈ ਸਬਜ਼ ਬਾਗ ਨਹੀਂ ਇੱਥੇ ਲੱਗੇ ਕਿ ਹਰੇਕ ਬੰਦਾ ਮਿਲੀਅਨਰ ਬਣ ਜਾਣਾ ਵਾ। ਆਪਣਾ ਉੱਥੋਂ ਕੰਮ ਨਾ ਖਰਾਬ ਕਰੋ। ਜੀ ਜੀ ਬਿਲਕੁਲ ਨਹੀਂ, ਇਹ ਬਿਲਕੁਲ ਗੱਲ ਤੁਹਾਡੀ ਸਹੀ ਆ। ਹਰ ਇੱਕ ਦਾ ਪਾਥ ਵੱਖੋ ਵੱਖਰਾ ਹੁੰਦਾ ਆ, ਹਰ ਇੱਕ ਨੂੰ ਉਹ ਚੀਜ਼ ਨਹੀਂ ਮਿਲਦੀ ਜਿਹਦੇ ਬਾਰੇ ਤੁਸੀਂ ਸੋਚ ਕੇ ਆਉਂਦੇ ਆ। ਬਹੁਤ ਜ਼ਿਆਦਾ ਜੱਦੋਜਹਿਦ ਹੁੰਦੀ ਆ, ਤੇ ਵਕਤ ਲੱਗਦਾ ਸਾਰੀਆਂ ਚੀਜ਼ਾਂ 'ਚ, ਕਾਹਲੇ ਨਹੀਂ ਪੈਣਾ ਚਾਹੀਦਾ। ਅਗਲੀ ਕੁਛ ਹੋਰ ਖਬਰਾਂ ਦੇ ਉੱਤੇ ਨਜ਼ਰ ਮਾਰੀ ਹੈ। ਟਰਨੀ ਟੇਕ ਕਹਿਣਾ ਜੀ, USCIS ਨੇ ਕਿਹਾ ਵੀ 10 ਮਿਲੀਅਨ ਇਮੀਗ੍ਰੇਸ਼ਨ ਦੇ ਕੇਸਿਸ ਆ ਜਿਹੜੇ ਫਿਜ਼ੀਕਲ 2023 ਈਅਰ ਦੇ ਵਿੱਚ ਉਹਨਾਂ ਨੇ ਐਜੂਡੀਕੇਟ ਕੀਤੇ ਆ।
ਵੀ ਹਾਂਜੀ ਇੰਨੇ ਫੈਸਲੇ ਲੈ ਲਏ ਇਹਨਾਂ ਨੇ। ਦੇਖ ਲਓ ਹੁਣ ਲੋਕੀ ਕਹਿੰਦੇ ਆਪਾਂ ਸਾਡਾ ਨੰਬਰ ਨਹੀਂ ਲੱਗਦਾ, ਏਦਾਂ ਨਹੀਂ ਹੈ। ਹੁਣ ਇਹਨਾਂ ਦੇ ਅੰਕੜੇ ਜੇ ਦੱਸੀਏ 11 ਮਿਲੀਅਨ ਆਲਮੋਸਟ 1 ਮਿਲੀਅਨ ਚ 10 ਲੱਖ ਹੁੰਦੇ ਆ। 11 ਮਿਲੀਅਨ ਇਹਨਾਂ ਨੇ ਕੇਸ ਜਿਹੜੇ ਡਿਸਾਈਡ ਕੀਤੇ ਆ, ਹਨਾ। ਕੰਮ ਦੇਖ ਲਓ, ਉਹਨਾਂ ਦੀ ਸੰਸਥਾ ਦੇਖੋ ਕਿੱਡੀ ਵੱਡੀ ਆ। ਸੋ 10.9 ਮਿਲੀਅਨ ਇਹਨਾਂ ਕੋਲ ਫਾਈਲਿੰਗ ਜਿਹੜੀਆਂ ਆਈਆਂ, 10 ਮਿਲੀਅਨ ਉਹਨਾਂ ਚੋਂ ਇਹਨਾਂ ਨੇ ਕਰਤਾ। ਰੈਕਡ ਨੰਬਰ ਇਹ ਸੀਗਾ ਇਹਨਾਂ ਦੀ ਹਿਸਟਰੀ ਦੇ ਵਿੱਚ। ਸੋ ਰੈਕਡ ਨੰਬਰ ਵੀ ਹੁਣ ਬਣਾਣੇ ਆ, ਕਿਉਂਕਿ ਇਲੈਕਸ਼ਨ ਆ ਰਹੇ ਆ। ਤੇ ਓਵਰਆਲ ਬੈਕਲੌਗ ਜਿਹੜਾ ਸੀਗਾ, ਇਮੀਗ੍ਰੇਸ਼ਨ ਦਾ ਬੈਕਲੌਗ ਜਿਹੜਾ ਸੀਗਾ, 15% ਬੈਕਲੌਗ ਇਹਨਾਂ ਨੇ 2023 ਦੇ ਵਿੱਚ ਖਤਮ ਕਰਤਾ। ਘਟਾਤਾ ਇਦਾਂ ਗੱਲਾਂ ਤੋਂ ਲੋਕਾਂ ਦੀਆਂ ਤਾਂ ਇਦਾਂ ਲੱਗਦਾ ਵੀ ਵੱਧ ਗਿਆ ਹੁੰਦਾ ਹੈ। ਨਹੀਂ ਵਧਿਆ ਤਾਂ ਨਹੀਂ ਆਪਣਾ। ਮੈਂ ਵੀ ਹੁਣ ਜਦੋਂ ਸਿਟੀਜ਼ਨਸ਼ਿਪ ਜਦੋਂ ਅਪਲਾਈ ਕੀਤੀ ਸੀਗੀ 4 ਮਹੀਨਿਆਂ ਚ ਆਪਣਾ ਇੰਟਰਵਿਊ ਆ ਗਈ ਸੀ, ਨੰਬਰ ਆ ਗਿਆ ਸੀ। ਠੀਕ ਹੈ, ਨੰਬਰ ਆ ਗਿਆ ਸੀ। ਉਹ ਤਾਂ ਇੰਨੀ ਛੇਤੀ ਆ ਗਿਆ, ਉਮੀਦ ਵੀ ਨਹੀਂ ਸੀਗੀ, ਤਾਂ ਇੰਟਰਵਿਊ ਦੇ ਨਹੀਂ ਸਕਦੇ ਸੀ, ਏਦਾਂ ਦਾ ਪੁੱਠਾ ਪੈ ਗਿਆ ਕੰਮ। ਸਾਲ ਤੇ ਉਹੀ ਵੇਟ ਕਰਨਾ ਪੈ ਗਿਆ। ਤੇ ਉਹਨਾਂ ਨੇ ਜਿਹੜੇ ਸੀਗੇ 8,80,000 ਜਿਹੜੇ US ਸਿਟੀਜ਼ਨ ਬਣਾਏ ਆ ਨਵੇਂ, ਆਲਮੋਸਟ ਮਿਲੀਅਨ ਦੇ ਲਾਗੇ 1 ਸਾਲ ਦੇ ਵਿੱਚ ਉਹਨਾਂ ਨੇ ਸਿਟੀਜ਼ਨਸ਼ਿਪ ਐਪਲੀਕੇਸ਼ਨਾਂ ਕੀਤੀਆਂ। 12,000 ਜਿਹੜੀਆਂ ਸੀਗੀਆਂ ਮਿਲਟਰੀ ਵਾਲਿਆਂ ਦੇ ਜਿਹੜੇ ਬੈਕਲੌਗ ਸੀਗੇ ਨੈਚੁਰਲਾਈਜੇਸ਼ਨ ਦੇ, ਉਹ ਕਲੀਅਰ ਇਹਨਾਂ ਨੇ ਕੀਤੇ। ਤੇ ਮੀਡੀਅਨ ਜਿਹੜਾ ਹੈਗਾ ਇਹਨਾਂ ਦਾ ਸਿਟੀਜ਼ਨਸ਼ਿਪ ਵਾਲਾ ਜਿਹੜਾ ਬੈਕਲੌਗ ਸੀਗਾ, ਪਹਿਲਾਂ 10.5 ਮਹੀਨੇ ਚੱਲਦੀ ਸੀਗੀ, ਹੁਣ 6.5 ਮਹੀਨੇ ਤੇ, ਮਤਲਬ 4 ਮਹੀਨਿਆਂ ਦੀ ਇਹਨਾਂ ਨੇ ਲੀਡ ਜਿਹੜੀ ਲੈ ਲਈ ਆ। ਜਿੱਦਾਂ ਕਿ ਕਿਹਾ, ਸਿਟੀਜ਼ਨ ਬੰਦਾ ਫਿਰ ਵੋਟ ਵੀ ਪਾ ਸਕਦਾ, ਉਹ ਵੀ ਜਿਹੜਾ ਕੰਮ ਜ਼ਰੂਰੀ ਆ ਜੀ। ਤੇ 10 ਮਿਲੀਅਨ ਇਹਨਾਂ ਨੇ ਕੇਸ ਜਿਹੜੇ ਆ ਉਹ ਨਿਪਟਾਰਾ ਕੀਤਾ 1 ਸਾਲ ਦੇ ਵਿੱਚ। ਕਾਫੀ ਵੱਡਾ ਜਿਹੜਾ ਇਹ ਨੰਬਰ ਆ।